1947 ਵਾਪਰ ਗਿਆ। ਅਗਸਤ 1947 ਅੱਜ ਵੀ ਯਾਦ ਹੈ। ਸੋ ਵਾਪਰੇ ਇਸ ਵਕਤ ਨੂੰ ਪੰਜਾਬੀ ਇਸ ਲਈ ਯਾਦ ਕਰਦੇ ਨੇ ਕਿ ਇਹ ਉਹ ਵਕਤ ਸੀਗਾ ਜਦੋਂ ਦੁਨੀਆ 'ਚ ਪੰਜਾਬੀਆਂ ਦੀ ਸਭ ਤੋਂ ਵੱਡੀ ਹਿਜਰਤ ਹੋਈ, ਉਜਾੜੇ ਹੋਏ, ਵੰਡਾਂ ਪਈਆਂ। ਪੰਜਾਬੀ ਰੇਡੀਓ USA ਤੋਂ ਅਗਸਤ ਮਹੀਨੇ 'ਚ ਇਹਨਾਂ ਸੱਚੀਆਂ ਕਹਾਣੀਆਂ, ਇਹਨਾਂ ਉਜਾੜਿਆਂ ਦੇ ਮੰਜ਼ਰਾਂ ਦੇ ਨਾਲ ਜੁੜੀਆਂ ਗੱਲਾਂ ਲੈ ਕੇ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਸਾਡੀ ਅੱਜ ਦੀ ਕਹਾਣੀ ਦਾ ਸਰਨਾਮਾ ਹੈ ਗੱਲਾਂ ਲਾਹੌਰ ਦੀਆਂ। ਲਿਖਾਰੀ ਨੇ ਸੁਖਦੇਵ ਸਿੰਘ ਸ਼ਾਂਤ ਹੋਣੇ ਔਰ ਇਹ ਕਹਾਣੀ ਕੁਛ ਮੰਜ਼ਰ ਪੇਸ਼ ਕਰੇਗੀ ਕਿ ਵਿਛੜਨ ਵਾਲੇ ਨੇ ਜਿਹੜੇ ਆਪਣੇ ਘਰ-ਬਾਰ ਦਰ ਛੱਡ ਕੇ ਦੂਸਰੇ ਥਾਂ ਜਾ ਕੇ ਫਿਰ ਤੋਂ ਉਸਾਰੀਆਂ ਕਰਨ ਵਾਲੇ ਔਰ ਵਸਣ ਵਾਲੇ ਨੇ ਜਿਹੜੇ, ਉਹਨਾਂ ਦੇ ਮਿਜ਼ਾਜ ਹੱਸਦਿਆਂ ਖੇਡਦਿਆਂ ਕਿੱਦਾਂ ਹੋ ਗਏ ਸਨ। ਕਹਾਣੀ ਹੈ ਇੱਕ ਸਰਕਾਰੀ ਦਫ਼ਤਰ ਦੀ, ਜਿੱਥੇ ਖਿਜ਼ਾ ਸਿੰਘ ਜਾ ਕੇ ਤਬਾਦਲੇ ਤੋਂ ਬਾਅਦ ਜੁਆਇਨ ਕਰਦਾ ਹੈ। ਪਾਕਿਸਤਾਨ ਨੂੰ, ਭਾਰਤ ਨੂੰ ਬਣਿਆ ਲਗਭਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਹੁਣ ਸਰਕਾਰੀ ਦਫ਼ਤਰਾਂ ਤੇ ਇੱਧਰ ਤੋਂ ਉੱਧਰ ਤੇ ਉੱਧਰੋਂ ਇੱਧਰ ਤਬਾਦਲਿਆਂ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ। ਖਿਜ਼ਾ ਸਿੰਘ ਵੀ ਇਹੋ ਜਿਹਾ ਇੱਕ ਤਬਾਦਲਾ ਕਰਕੇ ਆਪਣੇ ਪਰਿਵਾਰ ਸਮੇਤ ਨਵੇਂ ਸ਼ਹਿਰ 'ਚ ਜਾ ਕੇ ਆਬਾਦ ਹੋਇਆ। ਦਫ਼ਤਰ ਆਂਦਾ ਜਾਂਦਾ ਸੀਗਾ ਤੇ ਦਫ਼ਤਰ ਦਾ ਬਾਕੀ ਸਟਾਫ, ਜਿਨ੍ਹਾਂ ਦੇ ਵਿੱਚ ਰਾਮ ਲਾਲ ਜੋ ਕਿ ਕਲਰਕ ਸੀਗਾ, ਮੀਨਾ ਕੁਮਾਰੀ ਜੋ ਉਹਦਾਂ ਤੇ ਰਿਕਾਰਡ ਕੀਪਰ ਸੀ, ਪਰ ਤੰਗ ਰਹਿੰਦੀ ਸੀਗੀ ਕਿ ਸੁਪਰਿੰਟੈਂਡੈਂਟ ਦੇ ਦਫ਼ਤਰ ਦੇ ਸਾਹਮਣੇ ਇੱਕ ਜਿਹੜੇ ਅਸਿਸਟੈਂਟ ਦਾ ਥਾਂ ਹੈ ਉਹ ਸੀਟ ਵਿਹਲੀ ਹੈ, ਇਸ ਕਰਕੇ ਉਹਨੂੰ ਕੁਛ ਕੰਮ ਉਹ ਵੀ ਵੰਡਣਾ ਪੈਂਦਾ ਹੈ। ਔਰ ਇਹਨਾਂ 'ਚ ਦਫ਼ਤਰ ਦੇ ਅੰਦਰ ਇੱਕ ਬਜ਼ੁਰਗ ਜਿਹਦਾ ਨਾਮ ਦੀਪ ਸੀ, ਇਹਨਾਂ ਸਾਰਿਆਂ ਦੀ ਸੇਵਾ ਕਰਦਾ ਸੀਗਾ, ਕੇਅਰ ਟੇਕਰ ਸੀ। ਦਫ਼ਤਰ ਦਾ ਥੋੜਾ ਜਿਹਾ ਸਟਾਫ ਆਪੋ ਆਪਣੇ ਕੰਮੀ ਰੁੱਝਾ ਰਹਿੰਦਾ ਸੀਗਾ, ਪਰ ਆਪਸ 'ਚ ਗੱਲਬਾਤ ਕਰਦਿਆਂ ਕਹਿੰਦੇ ਸੀਗੇ ਕਿ ਖਿਜ਼ਾ ਸਿੰਘ ਦੇ ਮੱਥੇ ਤੋਂ ਕਦੀ ਕੂਰੀ ਨਹੀਂ ਲੱਥੀ, ਹਮੇਸ਼ਾ ਵੱਟ ਪਾਈ ਛੱਡਦਾ ਹੈ, ਕਿਸੇ ਨਾਲ ਬਹੁਤੀ ਗੱਲਬਾਤ ਵੀ ਨਹੀਂ ਕਰਦਾ, ਕੰਮ ਤੋਂ ਅੱਡ ਆਪਣੇ ਉਹ ਪਰਲੇ ਨੁੱਕਰ ਡਾਏ ਮੇਜ਼ਲ ਕਿਸੇ ਨੂੰ ਆਉਣ ਵੀ ਨਹੀਂ ਦਿੰਦਾ, ਆਏ ਗਏ ਦੇ ਨਾਲ ਮੇਲ ਮਿਲਾਪ ਵੀ ਏਡਾ ਨਹੀਂ ਕਰਦਾ। ਔਰ ਇਹਦਾ ਕਦੀ ਕੋਈ ਜਾਣਨ ਵਾਲਾ, ਕੋਈ ਯਾਰ ਬੇਲੀ, ਸੱਜਣ ਮਿੱਤਰ ਜਿਹੜਾ ਇਹ ਕਵੇ ਕਿ ਬਸ ਦਫ਼ਤਰ ਦੇ ਲਾਗੋਂ ਲੰਘਣ ਡੇ ਸਾਂ ਤੇ ਸੋਚਿਆ ਕਿ ਤੇਰੇ ਨਾਲ ਚਾਹ ਪੀ ਲਈਏ, ਉਹ ਵੀ ਅੱਜ ਤੱਕ ਨਹੀਂ ਆਇਆ। ਸ਼ੁਰੂ ਦੇ ਵਿੱਚ ਤੇ ਇਹ ਸ਼ੈਵਾਂ ਨੋਟ ਨਾ ਕੀਤੀਆਂ, ਪਰ ਫਿਰ ਉਸ ਤੋਂ ਬਾਅਦ ਮਹੀਨੇ ਜਦੋਂ ਸਾਲਾਂ 'ਚ ਬਦਲੇ ਤੇ ਉਹਨਾਂ ਸਾਰਿਆਂ ਨੂੰ ਹੋਇਆ ਕਿ ਇਹ ਬੰਦਾ ਚੁੱਪਚਾਪ ਰਹਿੰਦਾ, ਘੂਰੀ ਪਾ ਛੱਡਦਾ, ਕੰਮ ਤੋਂ ਅੱਡ ਜੇ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰੀਏ ਤੇ ਅੱਗੋਂ ਗੁੱਸੇ ਦੇ ਨਾਲ ਬੋਲਦਾ। ਹੌਲੀ ਹੌਲੀ ਸਟਾਫ ਨੇ ਉਹਦੇ ਨਾਲ ਗੱਲਬਾਤ ਕਰਨਾ ਪੂਰਾ ਕਰ ਦਿੱਤਾ। ਇਸ ਦਫ਼ਤਰ ਦੇ ਵਿੱਚ ਖਿਜ਼ਾ ਸਿੰਘ ਨੂੰ 2 ਸਾਲ ਹੋਏ ਸਨ ਜਦੋਂ ਇੱਕ ਦਿਨ ਸਰਕਾਰੀ ਚਿੱਠੀ ਆਈ। ਮੀਨਾ ਕੁਮਾਰੀ ਇਹ ਚਿੱਠੀ ਲੈ ਕੇ ਖਿਜ਼ਾ ਸਿੰਘ ਕੋਲ ਆਈ ਔਰ ਨਾਲ ਹੀ ਪੂਰੇ ਦਫ਼ਤਰ 'ਚ ਰੌਲਾ ਪਾਤਾ ਕਿ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ, ਹੁਣ सरदार जी मिठाई मंगवाएं, सबका मुंह मीठा करवाएं, आप असिस्टेंट हो गए हैं। खिज़ा सिंह ਨੂੰ ਖੁਸ਼ੀ ਤੇ ਹੈ ਸੀਗੀ, ਪਰ ਉਹਨੇ ਆਖਿਆ ਹਾਂ, ਮੂੰਹ ਕੁਛ ਨਾ ਬੋਲਿਆ। ਮੀਨਾ ਨੇ ਇੱਕ ਵਾਰ ਫਿਰ ਜ਼ੋਰ ਦਿੱਤਾ ਕਿ ਇਹ ਤਾਂ ਕੋਈ ਗੱਲ ਨਾ ਹੋਈ, ਸਾਨੂੰ ਸਾਰਿਆਂ ਨੂੰ ਪਾਰਟੀ ਦੇਵੋ। ਖਿਜ਼ਾ ਸਿੰਘ ਨੇ ਥੋੜ੍ਹਾ ਜਿਹਾ ਤਾਂ ਵੇਖਿਆ, ਚਿੱਠੀ ਖੋਲੀ, ਲਿਫਾਫੇ 'ਚੋਂ ਕੱਢੀ, ਪੜ੍ਹੀ ਔਰ ਉਸ ਤੋਂ ਬਾਅਦ ਮੀਨਾ ਨੇ ਔਰ ਰਾਮ ਲਾਲ ਨੇ ਰੌਲਾ ਪਾਇਆ ਔਰ ਰੌਲਾ ਪਾ ਕਹਿਣ ਲੱਗੇ ਕਿ ਪਾਰਟੀ ਤੋਂ ਬਿਨਾਂ ਤੇ ਨਹੀਂ ਸਰਨਾ। ਖਿਜ਼ਾ ਸਿੰਘ ਨੇ ਜੇਬ ਦੇ ਵਿੱਚੋਂ ਇੱਕ ਨੋਟ ਕੱਢਿਆ ਤੇ ਮੀਨਾ ਕੁਮਾਰੀ ਨੂੰ ਦਿੱਤਾ, ਨਾਲ ਥੋੜਾ ਜਿਹਾ ਮੁਸਕਰਾਇਆ। ਇਹਨੇ 'ਚ ਬਜ਼ੁਰਗ ਦੀਪ ਬੋਲੇ, ਅੱਜ ਤੇ ਮੀਂਹ ਵਰੇ ਹੀ ਵਰੇ, ਅੱਜ ਪਹਿਲੀ ਵਾਰਾਂ ਖਿਜ਼ਾ ਸਿੰਘ ਦੇ ਬੁੱਲਾਂ ਦੇ ਉੱਤੇ ਮੁਸਕਰਾਹਟ ਵੇਖੀ ਹੈ, ਸਮਾਈਲ ਵੇਖੀ ਹੈ, ਉਹਨੂੰ ਪਹਿਲੀ ਵਾਰ ਮੁਸਕਾਉਂਦਿਆਂ ਵੇਖਿਆ ਹੈ, ਨਹੀਂ ਤੇ 2 ਸਾਲਾਂ ਤੋਂ ਅਸੀਂ ਉਹਦੇ ਮੱਥੇ ਦੀ ਘੂਰੀ ਦੇ ਆਦੀ ਹੋ ਚੁੱਕੇ ਹਾਂ। ਅਸਿਸਟੈਂਟ ਦੀ ਇਸ ਕੁਰਸੀ ਨੂੰ ਸਾਂਭਣ ਤੋਂ ਬਾਅਦ ਦਫ਼ਤਰ ਦੇ ਵਿੱਚ ਕੁਛ ਨਾ ਬਦਲਿਆ ਸਵਾਏ ਇੱਕ ਮਰਤਬੇ ਦੇ। ਉਹੀ ਮੇਜ਼, ਉਹੀ ਕੁਰਸੀ, ਉਹੀ ਫਾਈਲਾਂ ਔਰ ਉਹੀ ਸਟਾਫ। ਹਾਂ, ਇੱਕ ਨਵਾਂ ਕੰਮ ਜ਼ਰੂਰ ਹੋਇਆ ਕਿ ਸੁਪਰਿੰਟੈਂਡੈਂਟ ਬਣਨ ਤੋਂ ਬਾਅਦ ਖਿਜ਼ਾ ਸਿੰਘ ਨੇ ਇੱਕ ਅਸਿਸਟੈਂਟ ਦੀ ਕੁਰਸੀ ਜਿਹਦੇ ਤੇ ਮੀਨਾ ਨੂੰ ਕੰਮ ਕਰਨਾ ਪੈਂਦਾ ਸੀ, ਉੱਥੇ ਬਕਾਇਦਾ ਇੱਕ ਅਸਿਸਟੈਂਟ ਹੈ ਜਿਹੜਾ ਉਹਨੂੰ ਲਿਆਉਣ ਬਾਰੇ ਚਿੱਠੀ ਲਿਖੀ। ਕੁਝ ਮਹੀਨਿਆਂ ਬਾਅਦ ਉੱਥੇ ਅਸਿਸਟੈਂਟ ਨੇ ਆ ਕੇ ਆਪਣੀ ਜ਼ਿੰਮੇਦਾਰੀ ਸਾਂਭ ਲਈ। ਖਿਜ਼ਾ ਸਿੰਘ ਇੱਕ ਦਿਨ ਦਫ਼ਤਰੇ ਆਇਆ ਨਹੀਂ ਸੀ ਕਿ ਸਾਰੇ ਇਕੱਠੇ ਹੋ ਕੇ, ਜਿਨ੍ਹਾਂ 'ਚ ਮੀਨਾ ਕੁਮਾਰੀ, ਰਾਮ ਲਾਲ ਔਰ ਦੀਪ ਹੋਣੇ, ਇਸ ਨਵੇਂ ਅਸਿਸਟੈਂਟ ਨੂੰ ਜਿਹਦਾ ਨਾਂ ਮਲਕੀਤ ਸਿੰਘ ਆ, ਉਹਨੂੰ ਕਹਿਣ ਲੱਗੇ ਕਿ ਖਿਜ਼ਾ ਸਿੰਘ ਦੇ ਨਾਲ ਬਹੁਤੀ ਗੱਲਬਾਤ ਨਾ ਕਰੀ, ਤਰੀਖਾ ਖੁਸ਼ਕ ਜਿਹਾ ਆਦਮੀ ਹੈ, ਮੰਦਾ ਵੀ ਬੋਲ ਜਾਂਦਾ ਹੈ, ਝੂਰੀ ਤੋਂ ਬਗੈਰ ਔਰ ਗੁੱਸੇ ਤੋਂ ਬਗੈਰ ਅਸੀਂ ਇਹਨੂੰ ਕਦੀ ਗੱਲ ਕਰਦਿਆਂ ਨਹੀਂ ਵੇਖਿਆ,
ਇਹਦੇ ਨਾਲ ਪੂਰਾ ਰਹੇ। ਹਾਂ, ਅਸੀਂ ਸਾਰੇ ਤੇਰੇ ਨਾਲ ਹਾਂ, ਤੇਰੀ ਦਿਲਜੋਈ ਕਰਾਂਗੇ, ਸਿਰਫ ਇਸ ਇੱਕ ਬੰਦੇ ਦੇ ਸਲੂਕ ਤੋਂ ਇਸ ਦਫ਼ਤਰ ਚੋਂ ਨਾ ਜਾਈਂ। ਮੀਨਾ ਨੂੰ ਇਹ ਗੱਲਾਂ ਕਰਨ ਦਾ ਲਾਲਚ ਇਹ ਸੀਗਾ ਕਿ ਉਹ ਹੁਣ ਸਿਰਫ ਆਪਣਾ ਕੰਮ ਕਰ ਰਹੀ ਸੀਗੀ ਔਰ ਅਸਿਸਟੈਂਟ ਮਲਕੀਤ ਸਿੰਘ ਆਪਣਾ ਕੰਮ ਕਰੇ, ਕਿਤੇ ਇਸ ਬੰਦੇ ਦੇ ਸਲੂਕ ਤੋਂ ਉਹ ਤਬਾਦਲਾ ਨਾ ਕਰਾ ਲੇ। ਇਸ ਤੋਂ ਅੱਡ ਰਾਮ ਲਾਲ ਇਸ ਲਈ ਤਾਰੀਫਾਂ ਕਰ ਰਿਹਾ ਸੀਗਾ ਕਿ ਉਹ ਦੱਸ ਰਿਹਾ ਸੀ ਅਸੀਂ 4 ਲੋਕ ਹਾਂ ਔਰ ਅਸੀਂ ਰਲ ਮਿਲ ਕੇ ਕੰਮ ਕਰਾਂਗੇ, ਤੇਰੀ ਸਾਡੇ ਨਾਲ ਯਾਰੀ ਦੋਸਤੀ ਹੈ ਜਿਹੜੀ ਉਹ ਤੇਰਾ ਦਿਲ ਪਰਚਾਏਗੀ। ਦੀਪ ਜੋ ਇੱਕ ਬਜ਼ੁਰਗ ਸੀਗਾ ਉਹ ਨਸੀਹਤ ਦੇ ਅੰਦਾਜ਼ 'ਚ ਕਹਿਣ ਡਿਆ ਸੀ, ਬੰਦਾ ਗੁੱਸੇ ਦਾ ਭਾਵੇਂ ਤੇਜ਼ ਆ ਪਰ ਕਦੀ ਉਹਨੇ ਕਿਸੇ ਦਾ ਨੁਕਸਾਨ ਕੀਤਾ ਨਹੀਂ, ਚੁੱਪ ਚਪੀਤਾ ਰਹਿੰਦਾ ਹੈ, ਕਦੀ ਕਦੀ ਆਪਣੀ ਐਨਕ ਦੇ ਇੱਕ ਡੰਡੇ ਨੂੰ ਚੱਬਦਾ ਰਹਿੰਦਾ ਹੈ, ਅੱਖਾਂ ਬੰਦ ਕੀਤੀਆਂ ਹੁੰਦੀਆਂ ਤੇ ਕੁਰਸੀ ਹਿਲਾਉਂਦਾ ਰਹਿੰਦਾ ਹੈ। ਹਾਂ, ਕੰਮ ਨਾ ਕੰਮ ਰੱਖੀ। ਇਸ ਤਰ੍ਹਾਂ ਮਲਕੀਤ ਸਿੰਘ ਜਦੋਂ ਵੀ ਡਾਕ, ਕੋਈ ਕਾਗਜ਼, ਕੋਈ ਪੱਤਰ, ਕੋਈ ਚਿੱਠੀ ਲੈ ਕੇ ਜਾਂਦਾ ਤੇ ਉਹ ਪੂਰਾ ਰਹਿੰਦਾ। ਉਹਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਚਿੱਠੀ ਨੂੰ ਬਾਰ-ਬਾਰ ਪੜ੍ਹਦਾ ਹੈ, ਉਹਦੇ 'ਚ ਨੁਕਸ ਕੱਢਦਾ ਹੈ, ਉਹ ਬਾਰ-ਬਾਰ ਠੀਕ ਕਰਨੀ ਪੈਂਦੀ ਹੈ। ਇਸ ਲਈ ਪਹਿਲਾਂ ਹੱਥ ਨਾਲ ਲਿਖੀ, ਉਹ ਠੀਕ ਕਰਾਈ ਤੇ ਫਿਰ ਉਸ ਤੋਂ ਬਾਅਦ ਕੰਪੋਜ਼ ਕਰੀ, ਨਹੀਂ ਤੇ ਬਾਰ-ਬਾਰ ਕੰਪੋਜ਼ਿੰਗ ਕਰਨੀ ਪਏਗੀ। ਟਾਈਪ ਮਸ਼ੀਨ ਦੇ ਉੱਤੇ ਬੈਠਾ ਮਲਕੀਤ ਸਿੰਘ, ਜਿਹਦੀ ਨਜ਼ਰ ਟਾਈਪ ਮਸ਼ੀਨ ਤੋਂ ਤਾਂ ਜਾਂਦੀ ਤੇ ਸਿੱਧੀ ਖਜ਼ਾਨ ਸਿੰਘ ਤੇ ਜਾ ਕੇ ਟਿਕਦੀ, ਉਹ ਆਪਣੇ ਕੰਮ 'ਚ ਜੁੜਿਆ ਰਿਹਾ। ਕੁਝ ਹਫ਼ਤੇ ਲੰਘੇ ਕਿ ਉਹ ਖਜ਼ਾਨ ਸਿੰਘ ਦੇ ਦਫ਼ਤਰ ਗਿਆ। ਹੁਣ ਸਾਰੇ ਵੇਖਣ ਡੇ ਸਨ, ਰਜਿਸਟਰ ਅੱਗੇ ਰੱਖਿਆ। ਕੁਛ ਐਂਟਰੀਆਂ ਕਰਦਿਆਂ ਖਜ਼ਾਨ ਸਿੰਘ ਨੇ ਮਲਕੀਤ ਸਿੰਘ ਵੱਲ ਵੇਖਿਆ। ਉਸ ਤੋਂ ਬਾਅਦ ਉਹਨੂੰ ਕਿਹਾ ਕਿ ਬਹਿ ਜਾ। ਦਫ਼ਤਰ ਦੇ ਵਿੱਚ ਕਦੇ ਵੀ ਕੰਮ ਤੋਂ ਅੱਡ ਇਹੋ ਜਿਹਾ ਕੋਈ ਮਾਮਲਾ ਨਹੀਂ ਸੀ ਬਣਿਆ ਕਿ ਉਹ ਕਿਸੇ ਨੂੰ ਬਹਿਣ ਲਈ ਜਾਂ ਗੱਪਸ਼ਪ ਲਈ ਕਵੇ। ਗੱਪਸ਼ਪ ਸ਼ੁਰੂ ਹੋਈ। ਉਸ ਤੋਂ ਬਾਅਦ ਉਹਨੇ ਦੀਪ ਸਿੰਘ ਨੂੰ ਸੱਦਿਆ, ਕਹਿਣ ਲੱਗਾ ਇੱਕ ਸੋਹਣੀ ਜਿਹੀ ਚਾਹ ਬਣਾ, ਨਾਲ ਹੀ ਜੇਬ 'ਚ ਪੈਸੇ ਕੱਢ ਕੇ ਕਹਿਣ ਲੱਗਾ ਜਾ ਕੇ ਸਾਰਿਆਂ ਲਈ ਜਲੇਬੀਆਂ ਵੀ ਲਿਆ। ਦੀਪ ਸਿੰਘ ਪੈਸੇ ਚੁੱਕ ਕੇ ਟੇਬਲ ਤੋਂ ਤੁਰ ਤੇ ਪਿਆ, ਪਰ ਨਾ ਚਾਹੁੰਦੇ ਹੋਇਆਂ ਵੀ ਮੁੜ ਕੇ ਪਿੱਛੇ ਵੇਖਦਾ ਰਿਹਾ ਕਿ ਬਣ ਕੀ ਗਿਆ ਹੈ। ਮੀਨਾ ਨੇ ਵੀ ਇਸ਼ਾਰੇ ਦੇ ਨਾਲ ਪੁੱਛਿਆ ਔਰ ਨਾਲ ਵੇਖਿਆ ਕਿ ਇਹ ਦੋਵੇਂ ਇਕੱਠੇ ਬੈਠੇ। ਰਾਮ ਲਾਲ ਆ ਜਿਹੜਾ, ਉਹਨੇ ਵੀ ਪੁੱਛਿਆ ਕਿ ਕੀ ਮਾਮਲੇ ਬਣੇ। ਸਭ ਇਸ਼ਾਰਿਆਂ 'ਚ ਇੱਕ ਦੂਜੇ ਨੂੰ ਅੱਖਾਂ ਨਾਲ ਕਹਿਣ ਲੱਗੇ ਕਿ ਕੀ ਬਣੀਆਂ, ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਇਸ ਨਵੇਂ ਆਏ ਅਸਿਸਟੈਂਟ ਨੇ ਸੁਪਰਿੰਟੈਂਡੈਂਟ ਸਾਹਿਬ ਨੂੰ ਕੀ ਕਹਿਤਾ ਹੈ। ਖੈਰ, ਜਦੋਂ ਚਾਹ ਔਰ ਜਲੇਬੀਆਂ ਨੇ ਜਿਹੜੀਆਂ ਉਹ ਆ ਗਈਆਂ, ਉਦੋਂ ਤੱਕ ਖਜ਼ਾਨ ਸਿੰਘ ਔਰ ਮਲਕੀਤ ਸਿੰਘ ਆਪਸ 'ਚ ਮੁਸਕਰਾ ਕੇ ਗੱਲਾਂ ਕਰ ਰਹੇ ਸਨ। ਦਫ਼ਤਰ ਦਾ ਇਹ ਬਦਲਿਆ ਹੋਇਆ ਮਾਹੌਲ ਸਭ ਵਾਸਤੇ ਇੱਕ ਅਚੰਭਾ ਸੀਗਾ, ਕਿਉਂਕਿ ਕਈ ਸਾਲਾਂ 'ਚ ਇਹ ਮਾਮਲੇ ਨਾ ਵੇਖੇ ਗਏ। ਉਦੋਂ ਸਾਰਿਆਂ ਨੇ ਕੰਮਕਾਰ ਛੱਡ ਦਿੱਤਾ ਜਦੋਂ ਯਕਦਮ ਅੱਜ ਇਸ ਦਫ਼ਤਰ 'ਚ ਖਜ਼ਾਨ ਸਿੰਘ ਦਾ ਕਹਿਕਾ ਗੂੰਜਿਆ। ਉੱਚੀ ਸਾਰੀ ਹੱਸਿਆ। ਹੁਣ ਸਾਰਿਆਂ ਨੂੰ ਬੇਚੈਨੀ ਲੱਗੀ ਸੀਗੀ ਕਿ ਕਦੋਂ ਇਹਦੇ ਕੋਲੋਂ ਮਲਕੀਤ ਸਿੰਘ ਉੱਠੇ ਔਰ ਉਹ ਪੁੱਛਣ ਕਿ ਤੇਰੀ ਖਜ਼ਾਨ ਸਿੰਘ ਦੇ ਨਾਲ ਕੀ ਗੱਲ ਹੋਈ ਏ, ਇਹ ਅੱਜ ਕਿਉਂ ਹੱਸਿਆ ਹੈ। ਇਹ ਤੇ ਘੂਰੀ ਤੋਂ ਅੱਡ ਤੇ ਗੁੱਸੇ ਤੋਂ ਤੇ ਕੋੜਾ ਬੋਲਣ ਤੋਂ ਅੱਡ ਕਦੀ ਕੁਇਆ ਨਹੀਂ। ਕੀ ਐਸਾ ਕਮਾਲ ਹੋਇਆ, ਕੀ ਐਸੀ ਕਰਾਮਤ ਹੋਈ। ਹੁਣ ਸਾਰੇ ਆਪਣੇ ਕੰਮ ਨਾਲੋਂ ਬਹੁਤਾ ਇਸ ਪਾਸੇ ਧਿਆਨ ਦੇਣ ਡੇ ਸਨ। ਜਲੇਬੀਆਂ ਆਈਆਂ, ਚਾਹ ਆਈ, ਸਾਰਿਆਂ ਪੀਤੀ। ਉਸ ਤੋਂ ਬਾਅਦ ਜਦੋਂ ਮਲਕੀਤ ਸਿੰਘ ਨਿਕਲ ਕੇ ਆ ਕੇ ਆਪਣੀ ਮੇਜ਼ ਤੇ ਬੈਠਾ ਤੇ ਦੀਪ ਸਿੰਘ ਬਹਾਨੇ ਦੇ ਨਾਲ ਗਿਆ, ਕੱਪ ਚੁੱਕਦਿਆਂ ਕਹਿਣ ਲੱਗਾ, ਅੱਜ ਇਹ ਮਾਹੌਲ ਬਦਲਣ ਦੀ ਵਜ੍ਹਾ ਕੀ ਹੈ। ਮੈਨੂੰ ਤਾਂ ਲੱਗਦਾ ਹੈ ਸਿਰਫ ਮੀਂਹ ਨਹੀਂ, ਨਾਲ ਓਲੇ ਵੀ ਪੈਣੇ ਆ। ਮਲਕੀਤ ਸਿੰਘ ਨੇ ਗੱਲ ਹੱਸ ਕੇ ਟਾਲਤੀ। ਫਿਰ ਦੀਪ ਨੇ ਪੁੱਛਿਆ ਕਿ ਦੱਸ ਤੇ ਸਹੀ ਕੀ ਬਣਿਆ। ਇਹ ਫੇਰ ਸਹੀ। ਦਫ਼ਤਰ 'ਚ ਬੈਠੀ ਮੀਨਾ ਔਰ ਰਾਮ ਲਾਲ ਇੱਕ ਦੂਜੇ ਨੂੰ ਅੱਖਾਂ ਦੇ ਨਾਲ ਪੁੱਛ ਰਹੇ ਸਨ ਕਿ ਕੀ ਜਵਾਬ ਆਇਆ। ਦੀਪ ਆ ਜਿਹੜਾ, ਉਹ ਇਹਨਾਂ ਨੂੰ ਦੱਸਣ ਤੇ ਡਿਆ ਸੀਗਾ ਕਿ ਮੈਂ ਪੁੱਛਿਆ ਪਰ ਉਹਨੇ ਕੋਈ ਮਲਕੀਤ ਸਿੰਘ ਜਵਾਬ ਨਹੀਂ ਦਿੱਤਾ। ਫਿਰ ਅਗਲਾ ਦਿਨ ਆਇਆ ਔਰ ਖਜ਼ਾਨ ਸਿੰਘ ਆਂਦਿਆਂ ਨਾਲ ਡੱਬਾ ਰੋਟੀ ਦਾ ਲੈ ਕੇ ਆਇਆ। ਮਲਕੀਤ ਸਿੰਘ ਨੂੰ ਕਹਿਣ ਲੱਗਾ ਕਿ ਆਜਾ ਬਹਿ ਜਾ, ਦੋਵੇਂ ਰਲ ਕੇ ਖਾਣੇ। ਦੋਵੇਂ ਰਲ ਕੇ ਬਹਿ ਕੇ ਖਾਣ ਦੇ ਰਾਮ ਲਾਲ, ਮੀਨਾ ਕੁਮਾਰੀ ਔਰ ਦੀਪ ਲਈ ਇਹ ਮੰਜ਼ਰ ਵੀ ਅਚੰਭੇ ਵਾਲਾ ਸੀ। ਦੋਵੇਂ ਖਾਣ ਨਹੀਂ ਸੀ ਡੇ, ਨਾਲ ਹੱਸਣ ਵੀ ਡੇ ਸਨ। ਮਾਮਲਾ ਇੱਕ ਮੁਲਾਕਾਤ ਨਹੀਂ, ਹੁਣ ਰੋਜ਼ ਦਫ਼ਤਰ 'ਚ ਕੋਈ ਥੋੜਾ ਜਿਹਾ ਹਾਸਾ ਖਿਲਰਦਾ। ਖਜ਼ਾਨ ਸਿੰਘ ਉਹ ਖਜ਼ਾਨ ਸਿੰਘ ਨਹੀਂ ਸੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਹ ਵੇਖ ਰਹੇ ਸਨ। ਉਹਨੇ ਹੱਸਣਾ ਵੀ ਸ਼ੁਰੂ ਕੀਤਾ, ਮੁਸਕਰਾਉਣਾ ਵੀ ਸ਼ੁਰੂ ਕੀਤਾ। ਆਪਣੇ ਕੰਮ ਨਾਲ ਕੰਮ ਰੱਖਿਆ, ਬਾਕੀ ਨਾਲ ਘੁਲ ਮਿਲ ਨਾ ਸਕਿਆ। ਫਿਰ ਇੱਕ ਦਿਨ ਜਦੋਂ ਮਲਕੀਤ ਸਿੰਘ ਖਜ਼ਾਨ ਸਿੰਘ ਕੋਲੋਂ ਉੱਠ ਕੇ ਆਪਣੀ ਟੇਬਲ ਤੇ ਆ ਕੇ ਬੈਠਾ ਤੇ ਮੀਨਾ ਕੁਮਾਰੀ ਔਰ ਰਾਮ ਲਾਲ ਨੇ ਹਿੰਮਤ ਕੀਤੀ, ਉਹਦੇ ਕੋਲ ਜਾ ਕੇ ਟੇਬਲ ਤੇ ਬਹਿ ਗਏ। ਉਹ ਥੋੜਾ ਜਿਹਾ ਹੈਰਾਨ ਹੋਇਆ ਪਰ ਆਪਣੀ ਟਾਈਪ ਮਸ਼ੀਨ ਤੇ ਕੁਝ ਟਾਈਪ ਕਰਦਾ ਰਿਹਾ। ਇਹਨਾਂ ਨਾਲ ਵੇਖ ਕੇ ਕਹਿਣ ਲੱਗਾ, ਪੁੱਛਣ ਆਏ ਜੇ
ਕਿ ਕੀ ਹੋਇਆ? ਆਖਣ ਲੱਗੇ ਕਿ ਹਾਂ, ਪੁੱਛਣਾ ਤੇ ਕਈ ਦਿਨਾਂ ਤੋਂ ਚਾਹ ਰਹੇ ਸਾਂ, ਪਰ ਨਾ ਤੇ ਤੂੰ ਦੀਪ ਨੂੰ ਕੋਈ ਗੱਲ ਦੱਸੀ, ਪਰ ਅਸੀਂ ਅੱਜ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਤੂੰ ਦੱਸਿਆ ਨਾ ਕਿ ਕੀ ਤੂੰ ਮੰਤਰ ਪੜ੍ਹ ਕੇ ਫੂਕਿਆ ਹੈ ਕਿ ਖਜ਼ਾਨ ਸਿੰਘ ਦੇ ਮੱਥੇ ਦੀ ਘੂਰੀ ਵੀ ਮੱਠੀ ਪੈ ਗਈ ਹੈ। ਉਹਨੇ ਮੁਸਕਰਾਉਣਾ ਵੀ ਸ਼ੁਰੂ ਕਰ ਦਿੱਤਾ ਹੈ, ਹੱਸਣਾ ਵੀ ਸ਼ੁਰੂ ਕਰ ਦਿੱਤਾ ਹੈ। ਅੱਜ ਤੇ ਉਹ ਤੇਰੇ ਲਈ ਘਰੋਂ ਬਣੇ ਦੇਸੀ ਘਿਓ ਦੇ ਟੀਂਡੇ ਵੀ ਲੈ ਕੇ ਆਇਆ ਹੈ, ਜਿਨ੍ਹਾਂ ਦੀ ਖੁਸ਼ਬੂ ਸਾਡੇ ਮੇਜ਼ਾਂ ਤੱਕ ਆਉਣ ਡਈ ਸੀ। ਮਲਕੀਤ ਸਿੰਘ ਉੱਚੀ ਸਾਰੀ ਹੱਸਿਆ। ਉਹਨਾਂ ਨੂੰ ਕਹਿਣ ਲੱਗਾ ਕਿ ਜਿੱਦਣ ਪਹਿਲੇ ਦਿਨ ਉਹਨੇ ਮੈਨੂੰ ਬਿਠਾ ਕੇ ਚਾਹ ਤੇ ਜਲੇਬੀਆਂ ਖਵਾਈਆਂ ਸੀ, ਉਦਣ ਮੈਨੂੰ ਪੁੱਛਣ ਲੱਗਾ ਕਿ ਤੂੰ ਕਿੱਥੋਂ ਹੈ, ਤੇ ਮੈਂ ਉਹਨੂੰ ਦੱਸਿਆ ਕਿ ਮੇਰਾ ਬਾਪੂ ਹੈ ਜਿਹੜਾ, ਉਹ ਔਰ ਮੈਂ ਅਸੀਂ ਲਾਹੌਰ ਤੋਂ ਹਿਜਰਤ ਕਰਕੇ ਆਏ। ਬਸ ਇੰਨੀ ਗੱਲ ਸੁਣ ਕੇ ਖਜ਼ਾਨ ਸਿੰਘ ਦੀ ਪੂਰੇ ਸਰੀਰ 'ਚ ਇੱਕ ਬਿਜਲੀ ਜੀ ਨੱਸੀ। ਮੈਨੂੰ ਕਹਿਣ ਲੱਗਾ ਬਹਿ ਜਾ, ਕੰਮ ਤੇ ਵਿੱਚੇ ਰਹਿ ਗਿਆ। ਕਹਿਣ ਲੱਗਾ ਲਾਹੌਰੋਂ ਕਿੱਥੋਂ ਆਏ ਜੇ? ਮੈਂ ਉਹਨੂੰ ਦੱਸਿਆ ਕਿ ਅਸੀਂ ਪਾਰਟੀ ਗੇਟ ਦੇ ਰਹਿਣ ਵਾਲੇ ਸਾਂ। ਉਦਣ ਫਿਰ ਖਜ਼ਾਨ ਸਿੰਘ ਨੇ ਮੈਨੂੰ ਦੱਸਿਆ, ਯਾਰਾ ਮੈਂ ਵੀ 47 'ਚ ਲਾਹੌਰੋਂ ਉਜੜ ਕੇ ਆਇਆ। ਮੈਂ ਕਿਹਾ ਤੁਸੀਂ ਕਿੱਥੋਂ ਸੀ? ਉਹਨੇ ਦੱਸਿਆ ਅਸੀਂ ਮੁਗਲਪੁਰੇ ਤੋਂ ਸਾਂ। ਮੈਂ ਉਹਨੂੰ ਦੱਸਿਆ ਕਿ ਹਾਂ, ਮੈਂ ਤੇ ਬਾਪੂ ਸਾਈਕਲ ਤੇ ਮੁਗਲਪੁਰੇ ਜਾਂਦੇ ਸਾਂ। ਅਸੀਂ ਮੁਗਲਪੁਰੇ ਜਦੋਂ ਜਾਂਦੇ ਸਾਂ ਤੇ ਰਾਹ 'ਚੋਂ ਇਹ ਵੀ ਖਾਂਦੇ ਸਾਂ। ਖਜ਼ਾਨ ਸਿੰਘ ਨੇ ਪੁੱਛਿਆ ਮੁਗਲਪੁਰੇ ਕੀ ਕਰਨ ਜਾਂਦੇ ਸੀ? ਤੇ ਮੈਂ ਉਹਨੂੰ ਦੱਸਿਆ ਸਾਲ ਬਾਅਦ ਇੱਕ ਵਾਰ ਜ਼ਰੂਰ ਜਾਂਦੇ ਸਾਂ, ਜਦੋਂ ਉੱਥੇ ਚਿਰਾਗਾਂ ਵਾਲਾ ਮੇਲਾ ਲੱਗਦਾ ਸੀ। ਅਸੀਂ ਦੀਵਾ ਬਾਲਣ ਜਾਂਦੇ ਸਾਂ, ਮੇਲਾ ਵੇਖਣ ਜਾਂਦੇ ਸਾਂ। ਜਲੇਬੀਆਂ ਤੇ ਚਾਹ ਤੋਂ ਬਾਅਦ ਉਹਨੇ ਕਿਹਾ, ਅੱਛਾ ਫਿਰ ਪਰਿਵਾਰ ਨੂੰ ਲੈ ਕੇ ਘਰ ਆਵੀਂ, ਰੱਜ ਕੇ ਲਾਹੌਰ ਦੀਆਂ ਗੱਲਾਂ ਕਰਾਂਗੇ। ਹੁਣ ਅਸੀਂ ਰੋਜ਼ ਲਾਹੌਰ ਦੀ ਇੱਕ ਅੱਧੀ ਗੱਲ ਛੇੜਨੇ, ਕਦੀ ਮਾਲ ਰੋਡ ਦੀ, ਕਦੀ ਮੀਆਂ ਮੀਰ ਕਲੋਨੀ ਦੀ, ਕਦੀ ਪਾਰਟੀ ਗੇਟ ਦੀ, ਕਦੀ ਲਵਾਰੀ ਗੇਟ ਦੀ, ਕਦੀ ਰਾਵੀ ਦਰਿਆ ਦੀ, ਕਦੀ ਲਾਹੌਰ ਕਿਲੇ ਦੀ। ਬਸ ਇਹੀ ਗੱਲਾਂ ਸਾਡੇ ਹੱਸਣ ਖੇਡਣ ਦਾ ਸਬਬ ਨੇ, ਹੋਰ ਕੋਈ ਨਹੀਂ। ਇਹ ਗੱਲਾਂ ਨੇ ਲਾਹੌਰ ਦੀਆਂ। ਖਜ਼ਾਨ ਸਿੰਘ ਲਾਹੌਰ ਤੋਂ ਵਿਛੜਿਆ ਆਪਣੇ ਆਲਣਿਓਂ ਡਿੱਗਾ ਇੱਕ ਬੋਟ ਹੈ, ਜਿਹਨੂੰ ਜਦੋਂ ਜਦੋਂ ਦਰਖਤਾਂ ਦੀਆਂ ਸ਼ਾਖਾਂ, ਉਹਨਾਂ ਤੇ ਆਏ ਰੁੱਖ, ਉਹਨਾਂ ਤੇ ਆਏ ਫੁੱਲ, ਉਹਨਾਂ ਤੇ ਆਈ ਬਹਾਰ ਦੀ ਦਸ ਪਾਈਦੀ ਹੈ, ਤੇ ਉਹ ਰਾਜ਼ੀ ਹੋ ਜਾਂਦਾ ਹੈ, ਚਹਿਚਹਾਉਣ ਡੈ ਪਾਉਂਦਾ ਹੈ। ਉਹਦੇ ਇਹ ਚਹਿਕਣੇ ਨੇ ਜਿਹੜੇ ਕਦੀ ਮੁਸਕਰਾਹਟ ਬਣ ਕੇ, ਕਦੀ ਹਾਸਾ ਬਣ ਕੇ ਸਾਹਮਣੇ ਆ ਜਾਂਦੇ ਨੇ। ਮੀਨਾ ਕੁਮਾਰੀ ਔਰ ਰਾਮ ਲਾਲ ਔਰ ਦੀਪ ਇੱਕ ਦੂਜੇ ਵੱਲ ਵੇਖ ਰਹੇ ਸਨ। ਮੁੜ ਕੇ ਸਾਰਿਆਂ ਨੇ ਇੱਕ ਨਜ਼ਰ ਖਜ਼ਾਨ ਸਿੰਘ ਦੇ ਦਫ਼ਤਰ ਵੱਲ ਪਾਈ, ਤੇ ਉਹ ਆਪਣੀ ਟੇਬਲ ਦੇ ਉੱਤੇ ਰੱਖੇ ਹੱਥ ਨੂੰ ਵਜਾ ਰਿਹਾ ਸੀ। ਐਨਕ ਦੀ ਇੱਕ ਡੰਡੀ ਦੰਦਾਂ 'ਚ ਲੈ ਕੇ, ਅੱਖਾਂ ਬੰਦ ਕਰਕੇ ਲਾਹੌਰ ਦੇ ਕਿਸੇ ਬਾਜ਼ਾਰ 'ਚ ਪਹੁੰਚਿਆ ਹੋਇਆ ਸੀ।